शाह हुसैन अल मारूफ माधू लाल हुसैन ਦੀਆਂ ਕਾਫੀਆਂ ਨੇ। ਆਪ ਦਾ ਜੋ ਟਾਈਮ ਹੈ ਬਾਬਾ ਜੀ ਗੁਰੂ ਨਾਨਕ ਨੇ ਦੁਨੀਆ ਤੋਂ ਵਸਾਲ ਕੀਤਾ ਤੇ ਅਗਲੇ ਸਾਲ ਫਿਰ ਦੁਨੀਆ 'ਚ ਆਪ ਦਾ ਜਨਮ ਹੋਇਆ ਸ਼ਾਹ ਹੁਸੈਨ ਔਰ ਆਪ ਦਾ ਟਾਈਮ ਹੈ 1538 ਤੋਂ ਲੈ ਕੇ 1599 ਇਹ ਆਪ ਦਾ ਟਾਈਮ ਹੈ। 16ਵੀਂ ਸਦੀ ਅਸੀਂ ਕਹਿ ਸਕਦੇ ਅਸੀਂ ਇਹਨਾਂ ਨੂੰ, ਠੀਕ ਹੈ ਪਲੀਜ਼। ਸ਼ਾਹ ਹੁਸੈਨ ਫਰਮਾਉਂਦੇ ਨੇ, ਸਜਣਾ ਅਸੀਂ ਮੋਰੀਓਂ ਲੰਘ ਪਿਆਸੇ, ਭਲਾ ਹੋਇਆ ਗੁੜ ਮੱਖੀਆਂ ਖਾਧਾ, ਬਿਨ ਬਿਨ ਤੋਂ ਛੁਟਿਆਸੇ। ਸਜਣਾ ਅਸੀਂ ਮੋਰੀਓਂ ਲੰਘ ਪਿਆਸੇ, ਢੰਡ ਪ੍ਰਾਣੀ ਕੁੱਤਿਆਂ ਲੱਕੀ, ਸਰੋਵਰ ਮਾਹੀ ਤੁਤਿਆਸੇ। ਸਜਣਾ ਅਸੀਂ ਮੋਰੀਓਂ ਲੰਘ ਪਿਆਸੇ, ਕਹੇ ਹੁਸੈਨ ਫਕੀਰ ਸਾਈਂ ਦਾ, ਟੱਪਣ ਟੱਪ ਨਿਕਲਿਆਸੇ, ਅਸਾਂ ਮੋਰੀਓਂ ਲੰਘ ਪਿਆਸੇ। ਇਹ ਸ਼ਾਹ ਹੁਸੈਨ ਨੇ ਲਾਹੌਰ ਜਿਹੜਾ ਸਾਡਾ ਸ਼ਹਿਰ ਹੈ, ਪੰਜਾਬ ਦੇ ਕਦੀਮ ਸ਼ਹਿਰਾਂ 'ਚੋਂ ਜਾਂ ਪੰਜਾਬ ਦਾ ਦਿਲ ਕਹਿ ਲਓ ਜਾਂ ਸਬ ਕੰਟੀਨੈਂਟ ਦੇ ਕਦੀਮ ਸ਼ਹਿਰਾਂ 'ਚੋਂ ਇੱਕ ਸ਼ਹਿਰ ਲਾਹੌਰ। ਆਪ ਨੇ ਕੁਝ ਥੋੜ੍ਹੇ ਜਿਹੇ ਉੱਧਰ ਇਸ਼ਾਰੇ ਕੀਤੇ ਨੇ। ਲਾਹੌਰ ਸ਼ਹਿਰ ਦੇ ਅੰਦਰ ਦਰਵਾਜ਼ੇ ਨੇ, ਲਾਹੌਰ ਦੇ ਵਿੱਚ ਉਹਨਾਂ ਦਰਵਾਜ਼ਿਆਂ ਦੇ ਨਾਂ ਨੇ, ਲੁਹਾਰੀ ਦਰਵਾਜ਼ਾ, ਪਾਟੀ ਦਰਵਾਜ਼ਾ। ਹਰ ਜਿਹੜਾ ਦਰਵਾਜ਼ਾ ਹੈ ਉਹਦੇ ਗੇਟ ਦੇ ਅੰਦਰ ਬਾਜ਼ਾਰ ਨੇ ਔਰ ਚੀਜ਼ਾਂ ਵਿਕ ਰਹੀਆਂ ਨੇ, ਮਾਲ ਵਿਕ ਰਿਹਾ, ਲੋਕੀ ਚੀਜ਼ਾਂ ਲੈ ਰਹੇ ਨੇ, ਵੇਚ ਰਹੇ ਨੇ, ਖਰੀਦ ਰਹੇ ਨੇ। ਉੱਥੇ ਹੁਣ ਕਹਿ ਰਹੇ ਨੇ ਸ਼ਾਹ ਹੁਸੈਨ ਕਿ ਭਲਾ ਹੋਇਆ ਗੁੜ ਮੱਖੀਆਂ ਖਾਧਾ। ਗੁੜ ਤੋਂ ਮੁਰਾਦ ਇੱਥੇ ਸਿੰਬੋਲਿਕਲੀ ਆਪ ਨੇ ਚੀਜ਼ਾਂ ਲਿਆ, ਸ਼ਹਿ ਲਈਆਂ, ਦੁਨਿਆਵੀ ਚੀਜ਼ਾਂ ਲਿਆ ਕਿ ਮੱਖੀਆਂ ਗੁੜ ਖਾ ਗਈਆਂ ਨੇ। ਉਹ ਜਿਹੜੀ ਬਿਨ ਬਿਨ ਮੱਖੀਆਂ ਦੀ ਕਹਿੰਦੇ ਨੇ ਮੇਰੀ ਉਸ ਤੋਂ ਜਾਨ ਛੁੱਟ ਗਈ ਸਾਡੀ। ਮੱਖੀਆਂ ਨੇ ਗੁੜ ਖਾ ਲਿਆ, ਅਸੀਂ ਮੋਰੀਓਂ ਲੰਘ ਪਿਆਸੇ। ਫਿਰ ਅਗਲੀ ਮਿਸਾਲ ਦਿੱਤੀ ਨੇ ਉਹਨਾਂ ਨੇ, ਢੰਡ ਪ੍ਰਾਣੀ, ਜਿਹੜੀ ਪੁਰਾਣੀ ਛਪੜੀ ਹੈ ਬਦਬੂਦਾਰ, ਇੱਥੇ ਦੁਨੀਆ ਤੋਂ ਫਿਰ ਮਿਸਾਲ ਉਹ ਲਈ ਨੇ ਕਿ ਢੰਡ ਪ੍ਰਾਣੀ ਕੁੱਤਿਆਂ ਲੱਕੀ। ਕੁੱਤਾ ਲੱਕਦਾ ਹੈਗਾ, ਜੀਭ ਬਾਹਰ ਕੱਢ ਕੇ ਐਸਾ ਵਿੱਚ ਲੱਕਦਾ ਹੈ। ਜਿਹੜੀ ਉਹ ਬਦਬੂਦਾਰ ਛਪੜੀ ਦਾ ਜਿਹੜੀ ਪਾਣੀ ਹੈ ਉਹ ਕੁੱਤੇ ਲੱਕ ਰਹੇ ਨੇ। ਸਰੋਵਰ ਮਾਹੀ ਤੁਤਿਆਸੇ, ਅਸੀਂ ਜਿਹੜੇ ਆ ਸਾਫ਼ ਪਾਕ ਪਾਣੀ ਵਿੱਚ ਤੁਤਿਆਸੇ ਮੀਨ ਆਪਣੇ ਆਪ ਨੂੰ ਸਾਫ਼ ਕਰਕੇ ਧੋ ਕੇ ਨਹਾ ਕੇ ਵਿੱਚੋਂ ਅਸੀਂ ਬਾਹਰ ਹੋ ਗਏ। ਅਸੀਂ ਆਪਣੇ ਆਪ ਨੂੰ ਅਸੀਂ ਛਪੜੀ ਵਿੱਚ ਇੰਡਲਜ ਨਹੀਂ ਕੀਤਾ, ਗੰਦਾ ਨਹੀਂ ਕੀਤਾ ਆਪਣੇ ਆਪ ਨੂੰ, ਅਸੀਂ ਆਪਣੇ ਵਜੂਦ ਨੂੰ, ਬਲਕਿ ਅਸੀਂ ਸਾਫ਼ ਪਾਣੀ ਵਿੱਚੋਂ। ਅੱਛਾ, ਇਹ ਜਿਹੜੀ ਗੱਲ ਕਹੀ ਗਈ ਨਾ ਮੋਰੀਓਂ ਲੰਘ ਪਿਆਸੇ, ਲਾਹੌਰ ਦੇ 12 ਦਰਵਾਜ਼ੇ ਤੇ ਸੀ, ਇੱਕ ਦਰਵਾਜ਼ਾ ਉੱਥੇ ਮੋਹਰੀ ਦਰਵਾਜ਼ਾ ਵੀ ਹੈਗਾ ਸੀ। ਮੋਹਰੀ ਉਹ ਛੋਟੇ ਜਿਹਾ ਹੁੰਦਾ ਸੀ, ਉਹ ਭਾਟੀ ਤੇ ਲੁਹਾਰੀ ਦੇ ਦਰਮਿਆਨ ਦੇ ਕੋਈ ਇਲਾਕਾ ਸੀ, ਉੱਥੇ ਇੱਕ ਦਰਵਾਜ਼ਾ ਸੀ। ਸੋ ਉਹ ਇੱਥੇ ਹੁਣ ਸ਼ਾਹ ਹੁਸੈਨ ਕਹਿ ਰਹੇ ਨੇ ਕਿ ਅਸੀਂ ਜਿਹੜੇ ਨਾ ਕਿ ਅਸੀਂ ਮਤਲਬ ਇਹ ਕਹੇ ਹੁਸੈਨ ਫਕੀਰ ਸਾਈਂ ਦਾ, ਟੱਪਣ ਟੱਪ ਨਿਕਲਿਆ ਸੇ। ਅਸੀਂ ਉਹ ਜਿਹੜੀ ਛਪੜੀ ਹੈ ਅਸੀਂ ਉਹਨੂੰ ਵੀ ਟੱਪ ਕੇ, ਅਸੀਂ ਵੱਖ ਹੋ ਕੇ, ਅਸੀਂ ਦੁਨਿਆਵੀ ਮਾਮਲਾਤ ਤੋਂ ਆਪਣੇ ਆਪ ਨੂੰ ਜੁਦਾ ਕਰਕੇ, ਸੈਪਰੇਟ ਕਰਕੇ ਅਸੀਂ ਬਚ ਕੇ ਬਾਹਰ ਨਿਕਲ ਆਏ ਹਾਂ। ਸੱਜਣਾ ਅਸੀਂ ਮੋਰੀਓਂ ਲੰਘ ਪਿਆਸੇ।